ਜੀ ਸਤਿ ਸ਼੍ਰੀ ਅਕਾਲ ਭਾਜੀ। ਇਹ ਦੱਸੋ ਕਿ ਕਿੱਥੋਂ ਆਉਣਾ ਹੋਇਆ ਤੇ ਕੀ ਨਾਂ ਹੈ ਤੁਹਾਡਾ? ਹਾਂਜੀ ਅਹਿਮਦ ਸਾਹਿਬ, ਮੇਰਾ ਨਾਮ ਗੁਰਸ਼ਰਨ ਕਾਲੋਂ ਹੈ ਤੇ ਅਸੀਂ ਕੈਲੀਫੋਰਨੀਆ ਤੋਂ ਆਏ ਹਾਂ। ਫਰਵਰੀ 15 ਨੂੰ ਅਸੀਂ ਇੱਥੇ ਆਏ ਸੀ ਤੇ ਅੱਜ ਅਸੀਂ ਜਾ ਰਹੇ ਹਾਂ ਫਰਵਰੀ 22 ਤੇ ਟੂਰ ਪੂਰਾ ਜ਼ਬਰਦਸਤ ਸੀ, ਬਹੁਤ ਵਧੀਆ ਰਿਹਾ ਤੇ ਹਰ ਇੱਕ ਚੀਜ਼ ਬੜੇ ਆਰਗੇਨਾਈਜ਼ ਕੀਤੀ ਹੋਈ ਸੀ। ਤੁਹਾਡੇ ਸ਼ੁਕਰਗੁਜ਼ਾਰ ਹਾਂ ਅਸੀਂ। ਤੇ ਬੜਾ ਸੋਹਣਾ ਅਕਮੋਡੇਟ ਵੀ ਤੁਸੀਂ ਸਾਨੂੰ ਸਾਰਾ ਕੁਝ ਕੀਤਾ ਹੈ ਤੇ ਸਾਰੇ ਗੁਰਦੁਆਰੇ ਬਹੁਤ ਵਧੀਆ ਦੇਖੇ ਹੈ ਤੇ ਇੱਥੇ ਦੇ ਬਸ਼ਿੰਦੇ ਪੰਜਾਬੀ ਅਸੀਂ ਬਹੁਤ ਕੁਝ ਹੋਰ ਸੋਚਦੇ ਸੀ, ਸਾਨੂੰ ਦੱਸਿਆ ਗਿਆ ਸੀ, ਪਰ ਬਿਲਕੁਲ ਉਹਦੇ ਉਲਟ ਸਾਡੀ ਬਹੁਤ ਜ਼ਿਆਦਾ ਸੇਵਾ ਕੀਤੀ ਹੈ। ਬਿਲਕੁਲ ਅਜਨਬੀ ਲੋਕਾਂ ਨੇ ਸਾਨੂੰ ਸੱਦ ਕੇ ਸਾਡੇ ਤੇ ਫੁੱਲਾਂ ਦੀ ਵਰਖਾ ਕੀਤੀ, ਸਾਨੂੰ ਖਾਣਾ ਖਿਲਾਇਆ ਜਿਹੜਾ ਅਸੀਂ ਆਪਣੇ ਬਿਲਕੁਲ ਸੋਚ ਨਹੀਂ ਸੀ ਸਕਦੇ। ਕੀ ਸੋਚ ਕੇ ਆਏ ਸੀ ਪਾਕਿਸਤਾਨ ਬਾਰੇ ਤੇ ਕੀ ਲੈ ਕੇ ਚੱਲੇ ਹੋ? ਇਹੀ ਸੋਚ ਕੇ ਆਏ ਸੀ ਵੀ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਉੱਥੇ, ਕੀ ਸਾਡਾ ਅਸੀਂ ਡਰਦੇ ਵੀ ਸੀ ਵੀ ਅਸੀਂ ਸੇਫ ਚਲੇ ਜਾਵਾਂਗੇ, ਪਰ ਬਿਲਕੁਲ ਉਲਟ ਸਾਡਾ ਰਿਸੈਪਸ਼ਨ ਬਹੁਤ ਸੋਹਣਾ ਕੀਤਾ ਤੇ ਉਸ ਦੇ ਬੜੇ ਸ਼ੁਕਰਗੁਜ਼ਾਰ ਹਾਂ ਅਸੀਂ। ਤੇ ਹੁਣ ਕਿੰਨੇ ਪਰਸੈਂਟ ਅਗਰ ਨੰਬਰ 100 ਦੇ ਵਿੱਚੋਂ ਕਿੰਨੇ ਪਰਸੈਂਟ ਤੁਸੀਂ ਅਗਰ ਨੰਬਰ ਦੇਣਾ ਚਾਹੋਗੇ ਪਾਕਿਸਤਾਨ ਆ ਕੇ ਵੀ ਇੰਨੇ ਨੰਬਰ ਤੁਹਾਡੇ ਇੰਨੇ ਬਟਾ ਇੰਨੇ ਨੇ? ਹਾਂਜੀ 200% ਨੰਬਰ ਲਵਾਂਗੇ ਅਸੀਂ, 100% ਦੀ ਗੱਲ ਹੀ ਨਹੀਂ। ਅੱਗੇ ਚੱਲਦੇ ਹਾਂ ਜੀ। ਦੱਸੋ ਭੈਣ ਜੀ ਕੀ ਨਾਂ ਹੈ ਤੇ ਤੁਹਾਡਾ ਕਿੱਥੋਂ ਆਣਾ ਹੈ? ਹਾਂਜੀ, ਮੈਂ ਕਿਰਨਜੀਤ ਕਾਲੋਂ ਤੇ ਅਮਰੀਕਾ ਤੋਂ ਆਏ ਅਸੀਂ ਤੇ ਅਸੀਂ ਇੱਥੇ ਇੱਕ ਹਫ਼ਤੇ ਦਾ ਟੂਰ ਵਾਸਤੇ ਆਏ ਸੀ 15 ਤਰੀਕ ਨੂੰ ਤੇ ਅੱਜ 22 ਨੂੰ ਸਾਡੀ ਵਾਪਸੀ ਹੈ। ਪਰ ਅੱਜ ਵੀ ਸਾਡਾ ਬਿਲਕੁਲ ਦਿਲ ਨਹੀਂ ਕਰ ਰਿਹਾ ਜਾਣ ਨੂੰ, ਕੁਝ ਹੋ ਰਿਹਾ ਹੈ ਕਿ ਨਹੀਂ ਰੁਕ ਜਾਈਏ ਇੱਥੇ। ਇੰਨੀ ਸਾਡੀ ਸੇਵਾ ਕੀਤੀ ਐਂਡ ਅਹਿਮਦ ਭਾਈ ਸਾਹਿਬ ਬਹੁਤ ਜ਼ਿਆਦਾ ਸਾਡਾ ਅਕਮੋਡੇਟਿੰਗ ਕੀਤੀ ਤੁਸੀਂ। ਜਿੱਥੇ ਵੀ ਸਾਨੂੰ ਸ਼ਾਪਿੰਗ ਦੀ ਜ਼ਰੂਰਤ ਸੀ ਸਾਰਾ ਕੁਝ ਛੱਡ ਕੇ ਸਾਨੂੰ ਸ਼ਾਪਿੰਗ ਵੀ ਕਰਵਾਉਂਦੇ ਰਹੇ। ਇਹਨਾਂ ਨੂੰ ਇੱਕ ਵੱਧ ਜਿਹੜੀ ਖੁਸ਼ੀ ਹੈ ਨਾ ਉਹ ਤੇ ਸ਼ਾਪਿੰਗ ਦੀ ਹੈ ਨਾ, ਕਿ ਸ਼ਾਪਿੰਗ ਦੇ ਟਾਈਮ ਮੈਂ ਇਹਨਾਂ ਵੱਲ ਨਹੀਂ ਹੁੰਦਾ ਸੀ, ਇਹਨਾਂ ਵੱਲ ਨਹੀਂ ਹੁੰਦਾ ਸੀ, ਮੈਂ ਇਹਨਾਂ ਵੱਲ ਹੁੰਦਾ ਸੀ। ਤੇ ਕੀ ਲੈ ਕੇ ਕੀ ਚੱਲੇ ਹੋ? ਲੈ ਕੇ ਅਸੀਂ ਇੱਥੋਂ ਦਾ ਪਿਆਰ, ਸਾਰਿਆਂ ਨੇ ਸਾਨੂੰ ਜਿੰਨਾ ਪਿਆਰ ਦਿੱਤਾ ਤੇ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਪਾਕਿਸਤਾਨ ਆ ਕੇ ਇੰਨਾ ਕੁਝ ਲੈ ਕੇ ਜਾਵਾਂਗੇ। ਬਾਕੀ ਸਾਡੇ ਬਜ਼ੁਰਗਾਂ ਦੇ ਪਿੰਡ ਸਾਡੇ ਡੈਡੀ ਜੀ ਜਿੱਥੇ ਰਹਿੰਦੇ ਸੀ, ਸਾਨੂੰ ਬੜੇ ਪਿਆਰ ਨਾਲ ਤੁਸੀਂ ਪੂਰਾ ਦਿਨ ਸਾਨੂੰ ਖੁੱਲ੍ਹਾ ਦਿੱਤਾ ਕਿ ਰਸ਼ ਨਹੀਂ ਬਿਲਕੁਲ ਕੀਤਾ। ਇੰਨਾ ਕੈਮਰੇ ਵਾਲੇ ਸਾਡੇ ਲਈ ਆਰਗੇਨਾਈਜ਼ ਕੀਤੇ, ਇੰਟਰਵਿਊਜ਼ ਉੱਥੇ ਕੀਤੀਆਂ, ਜੋ ਵੀ ਤੁਸੀਂ ਕਰ ਸਕਦੇ ਸੀ ਉਸ ਤੋਂ ਜੋ ਅਸੀਂ ਐਕਸਪੈਕਟ ਕੀਤਾ ਸੀ ਨਾ ਉਸ ਤੋਂ ਜ਼ਿਆਦਾ ਸਾਨੂੰ ਮਿਲਿਆ। ਬਹੁਤ ਜ਼ਿਆਦਾ ਸੀ, ਤਾਰੀਫ ਕਰ ਨਹੀਂ ਸਕਦੇ। ਅੱਛਾ, ਇਹ ਤੇ ਹੋ ਗਈ ਤਾਰੀਫਾਂ। ਮੇਰੀਆਂ ਉਹ ਗੱਲਾਂ ਜਿਹੜੀਆਂ ਬਹੁਤ ਬੁਰੀਆਂ ਲੱਗੀਆਂ ਤੇ ਜਿਨ੍ਹਾਂ ਨੂੰ ਮੈਨੂੰ ਦੱਸੋ ਵੀ ਇਹ ਤੁਹਾਨੂੰ ਚੰਗਾ ਕਰਨ ਦੀ ਲੋੜ ਹੈ। ਬੁਰੀ ਜੇ ਕੋਈ ਹੋਵੇ ਤਾਂ ਜ਼ਰੂਰ ਦਸੀਏ। ਬੁਰੀ ਕੋਈ ਲੱਗੀ ਨਹੀਂ। ਤੁਹਾਡਾ ਬੋਲਣ ਦਾ ਤਰੀਕਾ ਇੰਨਾ ਲਹਿਜੇ ਵਾਲਾ, ਅਸੀਂ ਤਾਂ ਸੋਚਦੇ ਸਾਡੇ ਹਸਬੈਂਡ ਵੀ ਇਹੀ ਸਿੱਖ ਕੇ ਜਾਣ ਇੱਥੋਂ। ਸੁਣੋ ਬੜੀ ਨਿਮਰਤਾ ਸਹਿਜ ਨਾਲ। ਮੈਂ ਉਹੀ ਕਹਿ ਰਹੀ ਹਾਂ ਕਿ ਸਾਰਾ ਕੁਝ ਤੁਹਾਡਾ ਸਾਨੂੰ ਚੰਗਾ ਹੀ ਲੱਗਾ। ਲਾਈਕ ਮੇਰੇ ਹਸਬੈਂਡ ਨੇ ਵੀ ਕਿਹਾ, ਗੁਰਸ਼ਰਨ ਨੇ, ਕਿ 100% ਨਹੀਂ ਅਸੀਂ 200% ਤੁਹਾਨੂੰ ਪਲੱਸ ਦਿੰਦੇ ਹਾਂ। ਥੈਂਕ ਯੂ ਜੀ। ਅਮੇਜ਼ਿੰਗ ਐਕਸਪੀਰੀਅੰਸ। ਮਿੱਤਰ ਪਿਆਰੇ, ਹਾਂਜੀ ਸਰ, ਦੱਸੋ ਕੀ ਨਾਂ ਹੈ ਤੇ ਕਿੱਥੋਂ ਆਣਾ ਹੋਇਆ ਤੇ ਦੱਸੋ ਕਿੰਜ ਦਾ ਜੋ ਚੰਗਾ ਲੱਗਿਆ ਜੋ ਬੁਰਾ ਲੱਗਿਆ। ਮੇਰਾ ਨਾਮ ਰਿਤੂ ਰਾਜ ਔਲਖ ਆ, ਮੈਂ ਕੈਲੀਫੋਰਨੀਆ ਤੋਂ ਆਇਆ। ਇਹਨਾਂ ਦੇ ਨਾਲ ਹੀ ਗਰੁੱਪ 'ਚ 15 ਤਰੀਕ ਨੂੰ ਆਏ ਸੀ ਤੇ ਅੱਜ 22 ਤਰੀਕ ਨੂੰ ਵਾਪਸ ਜਾ ਰਹੇ ਹਾਂ। ਚੰਗਾ ਇਹ ਲੱਗਿਆ ਕਿ ਮਨ ਦੇ ਵਿੱਚ ਇਹੀ ਹੁੰਦਾ ਸੀਗਾ ਕਿ ਪਤਾ ਨਹੀਂ ਕਿ ਲਹਿੰਦੇ ਪੰਜਾਬ 'ਚ ਕੀ ਹੈਗਾ ਤੇ ਕੀ ਨਹੀਂ ਹੈਗਾ। ਗੱਲਾਂ ਸੁਣੀਆਂ, ਕਹਾਣੀਆਂ ਸੁਣੀਆਂ, ਇਹ ਪੀਰਾਂ ਪੈਗੰਬਰਾਂ ਦੀ, ਰਾਜਿਆਂ ਦੀ ਜਿਹੜੀ ਧਰਤੀ ਆ ਉਹ ਕਿੱਦਾਂ ਦੀ ਹੋਊਗੀ। ਪਰ ਇੱਥੇ ਆ ਕੇ ਪਤਾ ਲੱਗਿਆ ਕਿ ਜਿੱਦਾਂ ਦੀ ਉੱਥੇ ਆ ਉੱਦਾਂ ਦੀ ਉਹ ਇੱਥੇ ਆ। ਲੋਕੀ ਵੀ ਉੱਦਾਂ ਹੀ ਤੁਹਾਨੂੰ ਪਿਆਰ ਨਾਲ ਇੱਥੇ ਮਿਲਦੇ ਆ ਤੇ ਅਮਰੀਕੀ ਬਣ ਕੇ ਆਇਆ ਸੀਗਾ ਤੇ ਪੰਜਾਬੀ ਬਣ ਕੇ ਚੱਲਣਾ। ਬੈਨ ਜੀ ਦੱਸੋ ਕੀ ਨਾਂ ਹੈ ਤੇ ਕਿੱਥੋਂ ਆਣਾ ਹੈ? ਮੇਰਾ ਨਾਮ ਹੈਗਾ ਰਿੰਕੂ ਔਲਖ ਤੇ ਅਸੀਂ 15 ਤਰੀਕ ਨੂੰ ਆਏ ਸੀਗੇ ਤੇ ਅੱਜ 22 ਤਰੀਕ ਨੂੰ ਜਾ ਰਹੇ ਹਾਂ, ਜੋ ਕਿ ਬਿਲਕੁਲ ਦਿਲ ਨਹੀਂ ਕਰਦਾ ਪਿਆ। ਦਿਲ ਦੇ ਵਿੱਚ ਤੱਕ ਹੋ ਰਹੀ ਹੈ ਕਿ ਐਕਸਟੈਂਡ ਕਰਾ ਲਈਏ, ਪਰ ਜਾਣਾ ਪਊਗਾ। ਸੋ ਫਿਰ ਆਵਾਂਗੇ ਵਾਪਸ, ਉਮੀਦ ਆ ਕਿ ਛੇਤੀ।
ਤੇ ਸਾਰਾ ਟ੍ਰਿਪ ਹੀ ਇੰਨਾ ਵਧੀਆ ਲੱਗਾ ਕਿ ਲੱਗਦਾ ਸੀ ਬਹੁਤ ਡਰ ਜਦੋਂ ਆਏ ਆ ਵੀ ਪਤਾ ਨਹੀਂ ਕਿੱਦਾਂ ਹੋਊਗਾ ਕਿੱਦਾਂ ਨਹੀਂ, ਈਵਨ ਬਾਰਡਰ ਤੇ ਵੀ, ਪਰ ਸਾਰਾ ਐਕਸਪੀਰੀਅੰਸ ਇੰਨਾ ਚੰਗਾ ਲੱਗਾ ਕਿ ਦਿਲ ਨਹੀਂ ਕਰਦਾ ਜਾਣ ਨੂੰ। ਤੁਹਾਡੀ ਮਹਿਮਾਨ ਨਵਾਜ਼ੀ ਉਧਰੋਂ ਫਾਜ਼ਲ, ਬਸ ਦਿਲ ਮੋਹ ਲਿਆ ਸਾਰਿਆਂ ਨੇ। ਤੇ ਗੁਰਦੁਆਰੇ ਮੇਰਾ ਬਹੁਤ ਮਨ ਸੀ ਕਿ ਮੈਂ ਪੰਜਾ ਸਾਹਿਬ ਤੇ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਦੇ ਦੇਖਾਂ, ਤਾਂ ਬੜਾ ਹੀ ਵਧੀਆ ਲੱਗਾ। ਤੇ ਜਸਟ ਕਿੰਨੇ ਨੰਬਰ ਦੇ ਰਹੇ ਹੋ? ਕਿੰਨੇ ਨੰਬਰ? 200 ਪਲੱਸ 200 ਪਲੱਸ। ਬਾਕੀ ਪਾਕਿਸਤਾਨ ਦੇ ਬਾਰੇ ਓਵਰਆਲ ਪਰਸੈਪਸ਼ਨ ਜਿਹੜੀ ਹੈ ਸੀ ਪਾਕਿਸਤਾਨ ਉਹ ਕਿੰਜ ਆ ਕੇ ਇੱਥੇ ਬਦਲੀ? ਤੁਸੀਂ ਬੜਾ ਸਾਡੇ ਡਰ ਨਾਲ ਲੱਗਦਾ ਰਹੇ, ਇੱਥੇ ਸੀਗਾ। ਘੁੰਮੇ ਫਿਰੇ, ਉਹ ਕਿੰਜ ਚੇਂਜ ਹੋਈ? ਡਰ ਲੱਗਦਾ ਸੀ, ਪਰ ਇੱਥੇ ਆ ਕੇ ਲੱਗਦਾ ਕਿ ਆਮ ਬੰਦਾ ਜਿੱਦਾਂ ਮਰਜ਼ੀ ਆ ਕੇ ਤੁਸੀਂ ਇੰਜੋਏ ਕਰ ਸਕਦੇ ਆ। ਕਿੰਨੀ ਕੁ ਸਿਕਿਉਰਿਟੀ ਤੁਹਾਡੇ ਨਾਲ ਰਹੀ? ਤੁਹਾਡਾ ਜਿੱਥੇ ਤੁਹਾਨੂੰ ਕੋਈ ਡਰ ਖੌਫ ਸੀ ਕਿ ਅੱਗੇ ਪਿੱਛੇ ਬਿਲਕੁਲ security ਡਰ ਹੈ? ਨਹੀਂ ਸੀਗਾ। ਡਰ ਤੁਸੀਂ ਨਹੀਂ ਨਾਲ ਸੀਗੇ, ਸਾਡੀ ਬਲੈਂਕਟ ਸੀਗਾ ਸਾਡੇ ਉੱਤੇ ਦੋਨਾਂ ਇਹਨਾਂ ਸਾਰਿਆਂ ਦਾ। ਸੋ ਕੋਈ ਇਹੋ ਜਿਹਾ ਨਹੀਂ ਮਹਿਸੂਸ ਹੋਇਆ ਇੱਕ ਵਾਰੀ ਵੀ। ਜੇ ਸ਼ਾਪਿੰਗ ਕਰਨੀ ਤੁਹਾਨੂੰ ਕਿਹਾ ਤੇ ਤੁਸੀਂ ਕਿਹਾ ਆਓ ਚਲੀਏ ਸ਼ਾਪਿੰਗ। ਸੋ ਖੁੱਲਾ ਟਾਈਮ ਦਿੱਤਾ, ਬਹੁਤ ਪੇਸ਼ੈਂਸ ਰੱਖੀ ਸਾਰਿਆਂ ਨੇ ਸਾਡੇ ਨਾਲ, ਤੇ ਬਹੁਤ ਹੀ ਜ਼ਿਆਦਾ ਪਿਆਰ ਲੈ ਕੇ ਜਾ ਰਹੇ ਆ। ਤੇ ਸੋਚਿਆ ਕੁਝ ਸੀਗਾ ਪਰ ਟੋਟਲੀ ਡਿਫਰੈਂਟ। ਉਲਟ ਹੋ ਗਈ। ਹਾਂ, ਉਲਟ ਹੋ ਗਈ ਸੋਚ, ਤੇ ਚਲੋ, ਬਹੁਤ ਹੀ ਚੰਗੇ ਚੰਗਾ ਦਾ ਲੱਗਾ। ਉਲਟ ਹੋਇਆ ਨਾ। ਚੰਗੀ ਉਲਟ ਇਹੀ ਹੋਈ, ਅਸੀਂ ਹਾਂ। ਚਾਹੁੰਦੇ ਹਾਂ ਹਾਂ, ਨਹੀਂ ਕਿ ਜੋ ਬਹੁਤ ਮਨਾਂ ਦੇ ਵਿੱਚ ਇੱਕ ਡਰ ਖੌਫ ਹਾਂ। ਹੈ ਉਹ ਨਾ ਰਹੇ। ਨਾ, ਬਿਲਕੁਲ ਨਹੀਂ। ਬਾਕੀ ਆਪਣੇ ਬਜ਼ੁਰਗਾਂ ਦਾ ਦੇਖ ਕੇ ਜਗ੍ਹਾ ਸਾਰਾ ਕੁਝ ਏਦਾਂ ਲੱਗਾ ਕਿ ਅਸੀਂ ਉਹਨਾਂ ਨੂੰ ਇੱਥੇ ਫਿਰ ਉਹਨਾਂ ਨੂੰ ਮਿਲ ਕੇ ਜਾ ਰਹੇ ਆ ਤੇ ਨਾਲ ਲੈ ਕੇ ਜਾ ਰਹੇ ਆ। ਸੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ, ਬਹੁਤ ਹੀ ਵਧੀਆ ਲੱਗਾ। ਐਂਡ ਮਨ ਵਿੱਚ ਇਦਾਂ ਆ ਕਿ ਅਸੀਂ ਥੈਂਕ ਯੂ ਲਈ ਇਨਫ ਵਰਡਸ ਨਹੀਂ ਹੈਗੇ। ਬਹੁਤ ਤੁਹਾਡਾ ਦਿਲੀ ਧੰਨਵਾਦ ਜੀ, ਤੁਸੀਂ ਇੰਨਾ ਪਿਆਰ ਦਿੱਤਾ ਔਰ ਤੁਸੀਂ ਆਪਣਾ ਇੰਨਾ ਟਾਈਮ ਲੈ ਕੇ ਆਏ ਕਿ ਅਸੀਂ ਇੱਕ 7-8 ਦਿਨ ਇਕੱਠੇ ਰਹੇ। ਤੁਹਾਡੇ ਨਾਲ ਇਕੱਠੇ ਰਹਿ ਕੇ ਤੇ ਹੁਣ ਤੁਸੀਂ ਜਦੋਂ ਜਾਣਾ, ਤੁਹਾਡੀਆਂ ਗੱਲਾਂ ਆਪਣੀ ਜਗ੍ਹਾ ਤੇ ਠੀਕ, ਲੇਕਿਨ ਜੋ ਤੁਸੀਂ ਮੈਨੂੰ ਦੇ ਕੇ ਚੱਲੇ ਹੋ ਉਹ ਮੇਰੇ ਲਈ ਵੀ ਹੁਣੇ ਤੋਂ ਅੱਖਾਂ ਬਿਜਣੀਆਂ ਸ਼ੁਰੂ ਹੋ ਗਈਆਂ। ਤੇ ਇਹੀ ਇੱਕ ਸਾਂਝ ਹੁੰਦੀ ਹੈ ਜਿਹੜੀ ਇੱਕ ਟੁੱਟੀ ਸੀ ਸਾਂਝ, ਤੇ ਉਹਨੂੰ ਦੁਬਾਰਾ ਬਣਾਉਣ ਦੀ ਲੋੜ ਹੈ। ਕਈ ਤਰ੍ਹਾਂ ਦੇ ਮਨਾਂ ਦੇ ਵਿੱਚ ਨਾ ਤੁਹਾਡੇ ਖੌਫ, ਹੋਰ ਤਰ੍ਹਾਂ ਦੀ ਗੱਲਾਂ ਪਾਤੀਆਂ ਜਾਂਦੀਆਂ, ਤੇ ਸੱਚ ਉਹੀ ਹੈ ਜੋ ਤੁਸੀਂ ਆਪਣੀ ਅੱਖ ਦੇ ਨਾਲ ਦੇਖ ਸਕਦੇ ਹੋ। ਮੇਰਾ ਕੀ ਹੈ, ਮੈਂ ਆਪਣੇ ਆਪ ਨੂੰ ਪੰਜਾਬੀ ਓਨ ਕਰਦਾ ਹਾਂ, ਤੇ ਫਿਰ ਪੰਜਾਬ ਦੀ ਰਵਾਇਤ, ਪੰਜਾਬ ਦੀ ਰੂਹ, ਪੰਜਾਬ ਦੀ ਫਿਲਾਸਫੀ, ਗੁਰੂਆਂ ਭਗਤਾਂ ਸੂਫੀਆਂ ਦੀ ਮੈਂ ਉਹ ਵੀ ਆਪਣੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰਦਾ ਹਾਂ। ਸੋ ਇਹੀ ਇੱਕ ਖੂਬੀ ਹੈ। ਜੇ ਕਿਸੇ ਹੋਰ ਨੇ ਖੂਬੀ ਅਪਣਾ ਲਈ ਤੇ ਸ਼ਾਇਦ ਜਾਂਦੇ ਹੋਏ ਉਸ ਸ਼ਖਸ ਦੇ ਬਾਰੇ ਵੀ ਇਹੀ ਫੀਲਿੰਗਸ ਹੋਣ ਜੋ ਅੱਜ ਮੇਰੇ ਬਾਰੇ ਹਨ, ਮੇਰੇ ਨਾਲ ਜਿਹੜੀ ਟੀਮ ਹੈ ਉਹਨਾਂ ਦੇ ਬਾਰੇ। ਬਹੁਤ ਸ਼ੁਕਰੀਆ ਜੀ। ਜਮ ਆਓ, ਹਮੇਸ਼ਾ ਆਉਂਦੇ ਰਹੋ। ਜ਼ਰੂਰ ਆਵਾਂਗੇ। ਧੰਨਵਾਦ।